ਵਿਊਅਰਸ ਵੈਲਕਮ ਬੈਕ ਇਨ ਪ੍ਰੋਗਰਾਮ ਜੀ ਡਾਕਟਰ ਸਾਹਿਬ। ਐਂਡ ਵਾਲੇ ਇਸ਼ੂ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਜਿਹੜੋ ਵਿਊਅਰਸ ਨੇ ਉਹਨਾਂ ਦੇ ਫੇਸਬੁੱਕ ਮੈਸੇਜ ਲਵਾਂਗੇ। ਮੈਂ ਦੇਖ ਰਹੀ ਹਾਂ ਕਿ ਰਿਟਰੀਵ ਨਹੀਂ ਹੋ ਰਹੇ, ਦੇਖੋ ਫਿਰ ਵੀ ਟਰਾਈ ਕਰਦੇ ਹਾਂ। ਓਕੇ ਜੀ ਡਾਕਟਰ ਸਾਹਿਬ। ਹਾਂਜੀ ਵੀਰ ਕਸ਼ਮੀਰ ਵਿਰਕ ਲਿਖਦੇ ਨੇ, ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ 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 ਜ਼ਿੰਦਾਬਾਦ। ਬਹੁਤ ਸ਼ੁਕਰੀਆ ਵਿਰਕ ਸਾਹਿਬ। ਵੀਰ ਹਰਮੇਲ ਸਿੰਘ ਲਿਖਦੇ ਨੇ, ਭਾਰਤੀ ਜਾਸੂਸ ਕੁਲਭੂਸ਼ਣ ਜਾਧਵ ਨੂੰ ਪਾਕਿਸਤਾਨ ਸਖਤ ਸਜ਼ਾ ਦੇਵੇ, ਕਿਉਂਕਿ ਜੇ ਮੌਕਾ ਹਿੰਦੂ ਰਾਸ਼ਟਰ ਨੂੰ ਮਿਲੇ ਤਾਂ ਉਹ ਪਾਕਿਸਤਾਨੀ ਜਾਸੂਸ ਨੂੰ ਵੱਧ ਤੋਂ ਵੱਧ ਸਜ਼ਾ ਦੇਣਗੇ। ਉਹ ਪਾਕਿਸਤਾਨੀ ਜਾਸੂਸਾਂ ਨੂੰ ਤਾਂ ਦੇਣੀ ਜੋ ਸਿੱਖਾਂ ਦਾ ਹਾਲ ਕਰ ਰਹੇ ਨੇ। ਕਿਵੇਂ ਅੱਜ ਜਿਹੜਾ 47 ਮੁੰਡੇ ਚੁੱਕੇ ਹੋਏ ਨੇ, ਔਰ ਇਹ ਜਗਤਾਰ ਸਿੰਘ ਜੱਗੀ ਦਾ, ਸ਼ੇਰੇ ਦਾ ਔਰ ਬਘੇਲੇ ਦਾ, ਬੱਗੇ ਦਾ ਕੀ ਹਾਲ। ਔਰ ਅੱਜ ਅਸੀਂ ਜਸਪਾਲ ਸਿੰਘ ਮੰਝਪੁਰ ਲਾਈਨ ਅਪ ਕੀਤਾ ਉਹਨਾਂ ਨੂੰ, ਜਿਹੜੇ ਕਿ 9:30 ਤੋਂ 10 ਦੇ ਸੈਗਮੈਂਟ ਜਿਹੜੇ ਕਿ ਉਹਨਾਂ ਦੇ ਵਕੀਲ ਨੇ ਦੱਸਣਗੇ ਕਿ ਇਹਨਾਂ ਦੀਆਂ ਏਜੰਸੀਆਂ ਔਰ ਦੂਸਰੇ ਕੀ ਕਰ ਰਹੇ ਨੇ। ਸ਼ੌਕਤ ਅਲੀ ਵੈਰੀ ਨਾਈਸ ਸਰ। ਬਾਬਾ ਖਾਲਿਸਤਾਨੀ ਖਾਲਿਸਤਾਨ ਜ਼ਿੰਦਾਬਾਦ। ਮੁਹੰਮਦ ਅਨਸਰ ਖਾਲਿਸਤਾਨ 2020 ਸ਼ੁਕਰੀਆ ਜੀ। ਨਿੰਦਰ ਸਿੰਘ ਖਾਲਿਸਤਾਨ ਜ਼ਿੰਦਾਬਾਦ। ਸੁਖਵਿੰਦਰ ਸਿੰਘ ਖਾਲਸਾ ਸਿੰਘ ਥਾਂਦੀ। ਜਸਵਿੰਦਰ ਸਿੰਘ ਪੁੱਛਦੇ ਨੇ, ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਚੀਨ ਕਿਉਂ ਨਹੀਂ ਇੰਡੀਆ ਨੂੰ ਤੋੜਨ ਲਈ ਯਤਨ ਕਰਦਾ? ਚਾਈਨੀਜ਼ ਦੀ ਇਸ ਕਿਸਮ ਦੀ ਇੰਟਰਫੇਰੈਂਸ ਹੁੰਦੀ ਨਹੀਂ, ਉਹ ਆਪਣਾ ਇੰਟਰਸਟ ਵਾਚ ਕਰਦੇ ਨੇ, ਪਰ ਉਹ ਦੇਖ ਰਹੇ ਨੇ ਇਹਨਾਂ ਦੀਆਂ ਕਰਤੂਤਾਂ। ਉਹਨਾਂ ਨੇ ਆਪਣੇ ਤੌਰ ਤੇ ਜਿਵੇਂ ਡਿਪਲੋਮੈਟਿਕ ਕੂ ਵਾਲਾ ਕੀਤਾ ਅਫਗਾਨਿਸਤਾਨ ਪਾਕਿਸਤਾਨ ਔਰ ਖੁਦ ਔਰ ਚਾਈਨਾ ਪਾਕਿਸਤਾਨ ਇਕਨੋਮਿਕਲ ਕਾਰੀਡੋਰ ਨੂੰ ਉੱਥੋਂ ਤੱਕ ਲਿਜਾਣਾ ਅਫਗਾਨਿਸਤਾਨ, ਉਹਨਾਂ ਦਾ ਇਹ ਤਰੀਕਾ ਹੈ ਔਰ ਡਾਇਰੈਕਟਲੀ ਉਹ ਇੰਟਰਫੀਅਰ ਨਹੀਂ ਕਰਦੇ। ਸ਼ੌਕਤ ਅਲੀ, ਗੁਰਪ੍ਰੀਤ ਸਿੰਘ, ਹਰਦੀਪ ਸਿੰਘ ਮਾਹੀ, ਬਲਹਾਰ ਸਿੰਘ ਕੰਗ, ਹਰਜਿੰਦਰ ਸਿੰਘ, ਇਹਨਾਂ ਸਾਰਿਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ, ਔਰ ਜਿਹੜਾ ਖਾਲਿਸਤਾਨ ਜ਼ਿੰਦਾਬਾਦ ਦਾ ਵੀ ਪਾਠ ਦਿੱਤਾ। ਮੈਂ ਦੇਖਦਾ ਦੂਸਰੇ ਸੈਕਸ਼ਨ 'ਚ ਵੀ ਜਿਹੜੇ ਨੇ ਮੈਸੇਜਿਸ। ਨਵੀਦ ਅਹਿਮਦ ਲਿਖਦੇ ਨੇ, ਗੁੱਡ ਮਾਰਨਿੰਗ ਸਰ, ਡਾਕਟਰ ਅਮਰਜੀਤ ਸਿੰਘ, ਆਈ ਲਾਈਕ so much your talk, serious, you are best sir. Dr. Amajit Singh, I love you so much. I have you online live ICTV 84 again thank you very much. ਨਵੀਦ ਅਹਿਮਦ ਸਾਹਿਬ ਬਹੁਤ ਸ਼ੁਕਰੀਆ ਤੁਹਾਡੇ ਪਿਆਰ ਦਾ ਔਰ ਇੰਨੀ ਹਮਾਇਤ। ਭੁਪਿੰਦਰ ਸਿੰਘ ਖਾਲਿਸਤਾਨ ਜ਼ਿੰਦਾਬਾਦ। ਹਰਮੇਲ ਸਿੰਘ ਫੇਰ ਲਿਖਦੇ ਨੇ, ਭਾਰਤ ਘੱਟ ਗਿਣਤੀਆਂ ਦਾ ਕਾਤਲ ਦੇਸ਼ ਹੈ, ਇੱਥੇ ਸਿੱਖਾਂ ਤੇ ਮੁਸਲਮਾਨਾਂ ਦਾ ਸਰਕਾਰੀ ਕਤਲੇਆਮ ਹੋਇਆ। ਬਿਲਕੁਲ ਠੀਕ। ਫਿਰ ਨਵੀਦ ਅਹਿਮਦ ਲਿਖਦੇ ਨੇ, I am believe in free Khalistan, my brother sings all I love Pakistan and Khalistan ਜ਼ਿੰਦਾਬਾਦ ਜ਼ਿੰਦਾਬਾਦ and best ਉਹਨਾਂ ਨੇ ਲਿਖਿਆ। ਇਸ਼ਤਿਆਕ ਗੋਰਾ ਲਿਖਦੇ ਨੇ, expose ਹਿੰਦੂਤਵਾ, ਖਾਲਸਾ should stand with minorities। ਅਸੀਂ ਤਾਂ ਕਰ ਹੀ ਰਹੇ ਹਾਂ, ਹੁਣ ਪਾਕਿਸਤਾਨ ਜਿਹੜਾ ਉਹ ਦੇਖਦੇ ਹਾਂ ਵੀ ਕਿੰਨਾ ਮਾਈਨੋਰਟੀਜ਼ ਦੇ ਨਾਲ, ਆਪਣੇ ਭਰਾਵਾਂ ਨਾਲ 200 ਮਿਲੀਅਨ ਮੁਸਲਮਾਨ ਨੇ ਜੀ। ਔਰ ਅਮਰੀਕ ਸਿੰਘ ਸਿੰਦਰ, ਓਨਲੀ ਸੋਲੂਸ਼ਨ ਖਾਲਿਸਤਾਨ। ਸੋ ਇਹਨਾਂ ਸਾਰਿਆਂ ਵੀਰਾਂ ਭੈਣਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਹੁਣ ਆਪਾਂ ਐਂਡ ਵਾਲੇ ਇਸ਼ੂ ਬਾਰੇ ਗੱਲਬਾਤ ਕਰਾਂਗੇ ਜੀ ਡਾਕਟਰ ਸਾਹਿਬ। ਠੀਕ ਹੈ। ਨੇਪਾਲ ਜੀ, ਜਦੋਂ ਅਸੀਂ ਪਿਛਲੀਆਂ ਆਪਣੀਆਂ ਵਿਚਾਰਾਂ ਦੇ ਵਿੱਚ ਨੇਪਾਲ ਦਾ ਜ਼ਿਕਰ ਕੀਤਾ ਕਿ ਕਿਵੇਂ ਨੇਪਾਲ ਦੇ ਵਿੱਚ ਚੇਂਜ ਹੋਈ ਹੈ, ਆਲਮੋਸਟ 2/3 ਮੈਜੋਰਿਟੀ ਕਮਿਊਨਿਸਟ ਪਾਰਟੀਆਂ ਨੂੰ ਮਿਲੀ ਹੈ, ਔਰ ਇਹ ਕਿਵੇਂ ਭਾਰਤ ਦੇ ਨਾਲ ਡੀਲ ਕਰਨਗੇ। ਅਸੀਂ ਕਿਹਾ ਵੀ ਸਭ ਲਾਲ ਹੋ ਗਿਆ, ਵੀ ਉਹ ਚਾਈਨਾ ਦੇ ਇਨਫਲੂਐਂਸ ਜਾਣਗੇ। ਸੋ ਇਸ ਗੱਲ ਨੂੰ ਹੁਣ 2-2.5 ਹਫ਼ਤੇ ਹੋ ਗਏ ਨੇ, ਤੇ ਮੈਂ ਦੇਖ ਰਿਹਾ ਸੀ ਕਿ ਵੀ ਕਿੱਥੋਂ ਪਹਿਲੀ ਇੰਡੀਕੇਸ਼ਨ ਮਿਲੇਗੀ ਕਿ ਨੇਪਾਲ ਨੇ ਜਿਹੜਾ ਬਿਲਕੁਲ ਇੰਡੀਆ ਨੂੰ ਜਿਹੜਾ ਰੀਬਫ ਕਰਨ ਦੀ ਲਾਈਨ ਲਈ। ਉਹ ਰਾਜੀ ਖਬਰ ਮੇਰੀਆਂ ਨਿਗਾਹ ਚੋਂ ਗੁਜ਼ਰੀ, ਮੈਂ ਕਿਹਾ ਜੀ ਉਹ ਬਿਸਮਿਲ੍ਲਾ ਕਰ ਦਿੱਤਾ ਨੇਪਾਲ ਨੇ। ਔਰ ਇਹ ਖਬਰ ਹੈ, ਨੇਪਾਲ ਰਿਜੈਕਟਸ ਇੰਡੀਆਜ਼ ਆਫਰ ਟੂ ਜੁਆਇੰਟਲੀ ਰੀਮੇਜਰ ਮਾਊਂਟ ਐਵਰੈਸਟ। ਹੁਣ ਜਦੋਂ ਦੁਨੀਆ ਦੇ ਵਿੱਚ ਸਭ ਤੋਂ ਉੱਚੀ ਪਹਾੜੀ ਦੀ ਗੱਲ ਹੁੰਦੀ ਹੈ ਤੇ ਉਹ ਹੈ ਮਾਊਂਟ ਐਵਰੈਸਟ। ਔਰ ਮਾਊਂਟ ਐਵਰੈਸਟ ਦਾ ਨਾਮ ਵੀ ਸ਼ਾਇਦ ਬਹੁਤ ਸਾਰਿਆਂ ਨੂੰ ਨਾਮ ਪਤਾ ਹੋਏ ਕਿ 1858 ਦੇ ਵਿੱਚ ਇੰਡੀਆ ਦਾ ਪਹਿਲਾ ਸਰਵੇਅਰ ਜਨਰਲ ਸੀ ਸਰ ਜਾਰਜ ਐਵਰੈਸਟ, 1855 ਚ। ਔਰ ਇਹਨੇ ਪਹਿਲੀ ਵਾਰੀ ਸਰ ਜਾਰਜ ਐਵਰੈਸਟ ਦੀ ਕਮਾਂਡ ਥੱਲੇ ਜਿਹੜਾ ਇੰਡੀਅਨ ਜਿਹੜਾ ਇਹ ਮਹਿਕਮਾ ਹੈ, ਉਹਨਾਂ ਨੇ ਮਾਊਂਟ ਐਵਰੈਸਟ ਦੀ ਉਚਾਈ ਜਿਹੜੀ ਆ ਮਾਪੀ ਸੀ, ਔਰ ਉਹਨਾਂ ਨੇ ਇਹ ਡਿਕਲੇਅਰ ਕੀਤਾ ਸੀ ਕਿ ਵੀ ਇਹ ਦੁਨੀਆ ਦੀ ਸਭ ਤੋਂ ਉੱਚੀ ਪਹਾੜੀ ਹੈ। ਸੋ ਇਸ ਲਈ ਕਿਉਂਕਿ ਸਰ
ਐਵਰੈਸਟ ਸੀ ਉਸ ਵੇਲੇ ਉਸ ਸਰਵੇ ਦਾ ਇੰਚਾਰਜ। ਸੋ ਉਸ ਚੋਟੀ ਦਾ ਨਾਂ ਵੀ ਉਹਦੇ ਨਾਂ ਦੇ ਉੱਤੇ ਹੀ ਮਾਊਂਟ ਜਿਹੜਾ ਉਹ ਪਹਾੜੀ ਨੂੰ ਕਹਿੰਦੇ ਨੇ ਐਵਰੈਸਟ ਰੱਖ ਦਿੱਤਾ ਗਿਆ। ਸੋ ਜ਼ਾਹਰ ਹੈ ਕਿ ਮਾਊਂਟ ਐਵਰੈਸਟ ਨੇਪਾਲ ਦੇ ਵਿੱਚ ਪੈਂਦੀ ਹੈ। ਉਦੋਂ ਨੇਪਾਲ ਦੇ ਨਾਲ ਬ੍ਰਿਟਿਸ਼ ਦੀ ਟ੍ਰੀਟੀ ਸੀ ਔਰ ਬਹੁਤ ਸਾਰਾ ਉਹਨਾਂ ਦੀ ਪ੍ਰੋਟੈਕਸ਼ਨ ਤਾਂ ਨਹੀਂ ਸੀ। ਨੇਪਾਲ ਦਾ ਆਪਣਾ ਰਾਜਾ ਸੀ ਬਟ ਬ੍ਰਿਟਿਸ਼ ਇਨਫਲੂਐਂਸ ਸੀ। ਜਦੋਂ ਬ੍ਰਿਟਿਸ਼ ਗਏ ਇੱਧਰੋਂ ਆਜ਼ਾਦ ਹੋਇਆ ਸੋ ਮਾਊਂਟ ਐਵਰੈਸਟ ਨੇਪਾਲ ਦੇ ਨਾਲ ਹੀ ਰਿਹਾ। ਹੁਣ ਕੁਦਰਤੀ ਕਿਉਂਕਿ ਨੇਪਾਲ ਲੈਂਡਲੌਕਡ ਮੁਲਕ ਹੋਣ ਕਰਕੇ ਭਾਰਤ ਦੇ ਉੱਤੇ ਕਾਫੀ ਡਿਪੈਂਡੈਂਟ, ਸਾਰਾ ਉਹਨਾਂ ਦਾ ਸਾਜ਼ੋ ਸਮਾਨ ਉੱਥੋਂ ਜਾਂਦਾ ਹੈ ਤੇ ਬਹੁਤ ਵੱਡੀ ਗਿਣਤੀ ਜਿਹੜੇ ਨੇਪਾਲ ਦੇ ਗੋਰਖੇ ਨੇ ਭਾਰਤੀ ਫੌਜ ਦੇ ਵਿੱਚ ਅੰਗਰੇਜ਼ਾਂ ਦੇ ਵੇਲੇ ਵੀ ਭਰਤੀ ਰਹੇ, ਸਿੱਖ ਰਾਜ ਵੇਲੇ ਸਿੱਖ ਫੌਜ 'ਚ ਵੀ ਸਨ, ਅੱਜ ਵੀ ਬ੍ਰਿਟਿਸ਼ ਆਰਮੀ 'ਚ ਵੀ ਨੇ, ਲੇਕਿਨ ਅੱਜ ਵੀ ਇੱਕ ਵੱਡੀ ਗਿਣਤੀ 'ਚ ਗੁਰਖਾ ਰੈਜੀਮੈਂਟਸ ਨੇ ਇੰਡੀਅਨ ਆਰਮੀ ਦੇ ਵਿੱਚ। ਸੋ ਜ਼ਾਹਰ ਹੈ ਕਿ ਨੇਪਾਲ ਦੇ ਭਾਰਤ ਦੇ ਨਾਲ ਸੰਬੰਧ ਰਹੇ ਔਰ ਜਦੋਂ ਇਸ ਨੂੰ ਜਿਹੜਾ ਹੈ ਉਹ ਹਿਲਰੀ ਨੇ ਐਡਮੰਡ ਹਿਲਰੀ ਨੇ ਜਿਹੜਾ ਸਰ ਕੀਤਾ ਤੇਨਜ਼ਿੰਗ ਸ਼ੇਰਪਾ ਸੀ ਉਹਦੇ ਨਾਲ ਤੇ ਉੱਥੇ ਉਹਨੇ ਜਿੱਥੇ ਝੰਡੇ ਲਹਿਰਾਏ ਉੱਥੇ ਨੇਪਾਲ ਦਾ ਵੀ ਸੀ, ਭਾਰਤ ਦਾ ਵੀ ਸੀ ਔਰ ਉਹ ਨਿਊਜ਼ੀਲੈਂਡਰ ਸੀ ਐਡਮੰਡ ਹਿਲਰੀ, ਸ਼ਾਇਦ ਨਿਊਜ਼ੀਲੈਂਡ ਦਾ ਵੀ ਸੀ। ਸੋ ਕੁੱਲ ਮਿਲਾ ਕੇ ਨੇਪਾਲ ਭਾਰਤ ਨੂੰ ਬਰਾਬਰ ਜੇ ਤੇ ਰੱਖਦਾ ਰਿਹਾ ਕਿ ਵੀ ਉਹਨਾਂ ਦੇ ਨਾਲ ਡਿਪੈਂਡੈਂਸ ਵੀ ਸੀ। ਫਿਰ ਨੇਪਾਲ ਦਾ ਸਰਕਾਰੀ ਧਰਮ ਵੀ ਹਿੰਦੂ ਸੀ, ਰਾਜਾ ਜਿਹੜਾ ਹਿੰਦੂ ਰਾਜਾ ਸੀ। ਹੁਣ ਸਭ ਕੁਝ ਨੇਪਾਲ 'ਚ ਬਦਲ ਗਿਆ। ਹੁਣ ਉਹਨਾਂ ਨੇ ਸੈਕੂਲਰ ਸੰਵਿਧਾਨ ਬਣਾ ਦਿੱਤਾ, ਹਿੰਦੂ ਵਾਲਾ ਕੰਮ ਖਤਮ ਕਰ ਦਿੱਤਾ ਹੈ ਔਰ ਜ਼ਾਹਰ ਹੈ ਇੰਡੀਆ ਨੇ ਜਿਸ ਕਿਸਮ ਦੀ ਉੱਥੇ ਇੰਟਰਫੇਰੈਂਸ ਕੀਤੀ ਉਸ ਤੋਂ ਬਾਅਦ ਨੇਪਾਲ ਨੇ ਇਹਨਾਂ ਦੇ ਸਾਰੇ ਰਾਜ ਏਜੰਟ ਵੀ ਕੱਢਦੇ ਸੀ ਅਰਥਕੁਏਕ ਤੋਂ ਬਾਅਦ। ਹੁਣ ਇਹ ਪਹਿਲੀ ਵਾਰ ਹੈ ਜਦੋਂ ਦੀ ਨੇਪਾਲ ਦੇ ਵਿੱਚ ਹਕੂਮਤ ਬਣੀ ਕਮਿਊਨਿਸਟਾਂ ਦੀ ਕਿ ਉਹਨਾਂ ਦੇ ਸਾਹਮਣੇ ਟੈਸੀ ਹੋ ਰਹੀ ਖਬਰ ਇਹਨਾਂ ਦੇ ਆਪਣੇ ਮੀਡੀਆ ਦੀ ਹੈ, ਨਿਊ ਦਿੱਲੀ ਡੇਟਲਾਈਨ 27 ਦਸੰਬਰ ਦੀ। Nepal has rejected India's offer to jointly remeasure the height of the world's highest peak, Mount Everest, following the massive earthquake in 2015 and will carry out the exercise on its own, the top official of the Himalayan Nation Survey Department has said. ਕਿਉਂਕਿ ਜਦੋਂ ਅਰਥਕੁਏਕ ਆਉਂਦੇ ਨੇ ਉਦੋਂ ਵੀ ਹਾਈਟਸ ਥੋੜੀਆਂ ਬਹੁਤ ਘਟਣ ਵੱਲ ਹੁੰਦਾ ਹੈ ਜਾਂ ਕੋਈ ਹੋਰ ਪ੍ਰੋਟਿਊਬਰੈਂਸ ਹੋ ਸਕਦੀ ਹੈ। ਹੁਣ 2015 ਚ ਕਾਫੀ ਪਾਵਰਫੁਲ ਨੇਪਾਲ ਦੇ ਵਿੱਚ ਜਿਹੜਾ ਅਰਥਕੁਏਕ ਆਇਆ ਸੀ ਔਰ ਉਹਨੂੰ ਗੁਰਖਾ ਅਰਥਕੁਏਕ ਦੇ ਨਾਂ ਨਾਲ ਇਹ ਕਹਿੰਦੇ ਨੇ ਔਰ ਉਹਦੇ ਚ ਇਹਨਾਂ ਨੂੰ ਲੱਗਾ ਕਿ ਬਈ ਸ਼ਾਇਦ ਮਾਊਂਟ ਐਵਰੈਸਟ ਦੀ ਜਿਹੜੀ ਹਾਈਟ ਹੈ ਉਹ ਘਟ ਗਈ ਹੋਏ। ਹੁਣ ਉਹਦੀ ਮੇਜਰਮੈਂਟ ਲਈ ਭਾਰਤ ਨੇ ਆਫਰ ਕੀਤਾ ਕਿ ਵੀ ਅਸੀਂ ਤੁਹਾਡੀ ਮਦਦ ਕਰਾਂਗੇ ਪਰ ਉਹਨਾਂ ਨੇ ਕਿਹਾ ਜੀ ਵੀ ਅਸੀਂ ਤੁਹਾਡੇ ਤੋਂ ਵੀ ਔਰ ਚੀਨ ਤੋਂ ਵੀ ਕ੍ਰੂਸ਼ਲ ਡਾਟਾ ਜ਼ਰੂਰ ਲਵਾਂਗੇ ਇਹ ਸਾਰੀ ਐਕਸਰਸਾਈਜ਼ ਲਈ ਪਰ ਅਸੀਂ ਨੇਪਾਲ ਦਾ ਸਰਵੇ ਡਿਪਾਰਟਮੈਂਟ ਜਿਹੜਾ ਉਹੀ ਇਹਨੂੰ ਜਿਹੜਾ ਇਹਦੀ ਹਾਈਟ ਨੂੰ ਮੇਜਰ ਕਰੇਗਾ। ਉਹ ਹੁਣ ਸੋਰਸਿਸ ਇਨ ਦਿੱਲੀ ਇੰਡੀਕੇਟਡ ਦੈਟ ਚਾਈਨਾ ਕੁਡ ਬੀ ਬਿਹਾਈਂਡ ਨੇਪਾਲ ਰਿਫਿਊਜ਼ਿੰਗ ਇੰਡੀਆਜ਼ ਪ੍ਰਪੋਜ਼ਲ ਟੂ ਜੁਆਇੰਟਲੀ ਰੀਮੇਜਰ ਮਾਊਂਟ ਐਵਰੈਸਟ ਐਜ਼ ਦਾ ਪੀਕ ਇਜ਼ ਔਨ ਦਾ ਸਾਈਨੋ ਨੇਪਾਲ ਬਾਰਡਰ। ਕਹਿੰਦੇ ਸਾਡੇ ਬਾਰਡਰ ਤੇ ਹੈ ਤੇ ਜੇ ਹੁਣ ਨੇਪਾਲ ਨੇ ਕਿਹਾ ਕਿ ਵੀ ਇਹ ਨਹੀਂ ਕਰਨਾ ਸੀ ਆਪ ਕਰਾਂਗੇ ਤਾਂ ਮਤਲਬ ਚੀਨ ਦੇ ਕਹਿਣ ਤੇ ਉਹਨਾਂ ਨੇ ਮਤਲਬ ਆਲਰੇਡੀ ਇੰਡੀਆ ਨੇ ਇਹ ਡਿਕਲੇਅਰ ਕਰਤਾ ਕਿ ਜੀ ਇਹ ਚੀਨ ਦਾ ਇਨਫਲੂਐਂਸ ਹੈ ਜਿਹਦੇ ਥੱਲੇ ਇਹ ਸਾਰਾ ਚੱਲ ਰਿਹਾ। ਹੁਣ ਸਰਵੇ ਆਫ ਇੰਡੀਆ ਜਿਹੜਾ ਕਿਉਂਕਿ ਜਿਹੜਾ 2015 ਚ ਅਰਥਕੁਏਕ ਸੀ 7.8 ਮੈਗਨੀਚਿਊਡ ਦਾ ਸੀ, 8000 ਲੋਕ ਮਰੇ ਔਰ ਲੱਖਾਂ ਬੇਘਰੇ ਹੋਏ। ਜਿਹੜਾ ਸਰਵੇ ਆਫ ਇੰਡੀਆ ਹੈ 250 ਸਾਲ ਪੁਰਾਣੇ ਇੰਸਟੀਚਿਊਟ ਐਂਡ DST ਉਹਨਾਂ ਨੇ ਮਾਊਂਟ ਐਵਰੈਸਟ ਨੂੰ ਇੰਡੋ ਨੇਪਾਲ ਜੁਆਇੰਟ ਸਾਇੰਟੀਫਿਕ ਐਕਸਰਸਾਈਜ਼ ਦੇ ਥੱਲੇ ਸਰਵੇ ਕਰਨ ਦੀ ਗੱਲ ਕੀਤੀ ਜਿਹੜੀ ਕਿ ਉਹਨਾਂ ਨੇ ਡਿਨਾਈ ਕਰ ਦਿੱਤਾ। ਉਹਨਾਂ ਨੇ ਕਿਹਾ they have not responded to our proposal, now they are saying that they are not involving either India or China, they will be remeasuring Mount Everest on their own, Major General Girish Kumar the Surveyor General of India told। ਔਰ ਇਹ ਸਾਰੇ ਨੇ ਜਿਹੜਾ ਇੰਡੀਆ ਨੂੰ ਚੰਗੀ ਤਰ੍ਹਾਂ ਹਿਲਾ ਕੇ ਰੱਖ ਦਿੱਤੇ। ਸੋ ਅਸੀਂ ਸਮਝਦੇ ਕਿ ਵੀ ਇਹ ਪਹਿਲਾ ਰੀਬਫ ਹੈ ਨੇਪਾਲ ਦੇ ਨਵੇਂ ਹਾਕਮਾਂ ਦਾ ਭਾਰਤ ਦੇ ਹਿੰਦੂ ਤਵੀਆਂ ਨੂੰ। ਜੀ ਡਾਕਟਰ ਸਾਹਿਬ ਹੁਣ ਤੁਸੀਂ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਉਹ ਸ਼ਬਦ ਦਾਸਾ ਰਾਗ ਦਾ ਜਿਹੜਾ ਸਾਡੀ ਸੋਹਿਲਾ ਬਾਣੀ ਦਾ ਜਿਹੜਾ ਉਹ ਦੂਸਰਾ ਸ਼ਬਦ ਹੈ ਜੀ ਔਰ ਇਹਦੇ ਥੋੜੇ ਬਹੁਤ ਤਬਦੀਲੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਦੇ ਵਿੱਚ ਜਪਜੀ ਸਾਹਿਬ ਹੈ ਫਿਰ ਸੋਦਾ ਰਾਗ ਆਸਾ ਮਹੱਲਾ ਪਹਿਲਾ ਦੇ ਨਾਲ ਸੋਦਾਰ ਸੁਣ ਵੱਡਾ ਆਖਾਂ ਜੀਵਾਂ ਹਰ ਕੇ ਜਨ ਕਾਹੇ ਰੇ ਮਨ ਸੋ ਪੁਰਖ ਤਿਤ ਸਰਵਰੜੈ ਭਈ ਪ੍ਰਾਪਤ ਮਨ। ਇਹ ਸ਼ਬਦਾਂ ਤੋਂ ਬਾਅਦ ਫਿਰ ਸੋਹਿਲੇ ਦੇ 5 ਸ਼ਬਦ ਜਿਹੜੇ ਨੇ ਜੈ ਕਰ ਕੀਰਤ ਛੇ ਕਰ
ਗਗਨ ਮੈਂ ਥਾਲ ਕਾਮ ਕ੍ਰੋਧ ਨਗਰ ਵੋ ਭਰਿਆ ਕਰੋ ਬੇਨਤੀ ਸੋ ਮੇਰੇ ਮੀਤ ਜੀ। ਹੁਣ ਇਹੀ ਜਿਹੜੇ ਜਪਜੀ ਸਾਹਿਬ ਤੋਂ ਇਲਾਵਾ ਰਹਿ ਰਾਸ ਜਾਂ ਸੋਹਿਲੇ ਦੇ ਸ਼ਬਦ ਨੇ, ਫਿਰ ਜਦੋਂ ਗੁਰੂ ਗ੍ਰੰਥ ਸਾਹਿਬ 'ਚ ਰਾਗਾਂ ਦੇ ਥੱਲੇ ਬਾਣੀ ਹੈ ਉਹਦੇ ਵਿੱਚ ਵੀ ਇਹਨਾਂ ਦੀ ਐਂਟਰੀ ਹੈ, ਉਹਦੇ 'ਚ ਵੀ ਨੇ, ਪਰ ਉਹਦੇ 'ਚ ਕਿਤੇ ਨਾ ਕਿਤੇ ਇੱਕ ਦੋ ਸ਼ਬਦਾਂ ਦੀ ਤਬਦੀਲੀ ਹੈ। ਮੈਂ ਇਸ ਲਈ ਕਹਿਣਾ ਚਾਹੁੰਦਾ ਕਿਉਂਕਿ ਸੋਹਿਲੇ ਦਾ ਦੂਸਰਾ ਸ਼ਬਦ ਹੈ ਜਿਹੜਾ, ਲੇਕਿਨ ਜਿਹੜਾ ਹੁਣ ਇਹ ਆਸਾ ਰਾਗ 'ਚ ਅਸੀਂ ਪੜਾਂਗੇ ਇਹਦੇ 'ਚ ਇੱਕ ਦੋ ਤਬਦੀਲੀਆਂ ਨੇ, ਸੋ ਬਹੁਤਿਆਂ ਨੂੰ ਇਹ ਨਾ ਲੱਗੇ ਕਿ ਵੀ ਇਹ ਪਤਾ ਨਹੀਂ ਗਲਤ ਚੋਂ, ਹਾਂ, ਕਿਉਂਕਿ ਇਹ ਸਾਰੇ ਸ਼ਬਦ ਫਿਰ ਦੁਬਾਰਾ ਰਾਗਾਂ ਦੇ ਕ੍ਰਮ ਦੇ ਵਿੱਚ ਵੀ ਆਏ ਨੇ। ਸੋ ਆਸਾ ਮਹੱਲਾ ਪਹਿਲਾ, 6 ਘਰ 6 ਗੁਰ 6 ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਹੁਣ ਜਦੋਂ ਅਸੀਂ ਸੋਹਿਲਾ ਪੜ੍ਹਦੇ ਹਾਂ ਤਾਂ ਫਿਰ ਹੁੰਦਾ ਬਾਬਾ ਜੈ ਘਰ, ਇੱਥੇ ਬਾਬਾ ਨਹੀਂ ਹੈ ਆਸਾ, ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਓ, ਵਿਸਵੇ ਚਸਿਆ ਘੜੀਆਂ ਪਹਿਰਾਂ, ਥਿੱਤੀ ਵਾਰੀ ਮਾਓ ਹੋ ਭਇਆ, ਅਸੀਂ ਉੱਥੇ ਮਾਓ ਹੋਆ ਮਾਓ ਭਇਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਹੁਣ ਰਹਾਓ ਦੀ ਤੁਕ ਜ਼ਾਹਰ ਹੈ ਕਿ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾ, ਕਿ ਜਿਸ ਘਰ ਦੇ ਵਿੱਚ, ਜਿਸ ਹਿਰਦੇ ਦੇ ਵਿੱਚ ਉਸ ਪਿਆਰੇ ਦੀ ਸਿਫਤ ਸਲਾਹ ਹੁੰਦੀ ਹੈ, ਕੀਰਤ ਕੀਤੀ ਜਾਂਦੀ ਹੈ, ਉਸ ਨੂੰ ਉਹ ਨਿਰੰਕਾਰ ਵਡਿਆਉਂਦਾ ਹੈ। ਉਹ ਸਮਝੋ ਵਡਿਆਇਆ ਹਿਰਦਾ ਜਿੱਥੇ ਰੱਬ ਵਸਦਾ, ਜਿੱਥੇ ਰੱਬ ਦੀ ਯਾਦ ਹੈ। ਔਰ ਇਸ ਦੀ ਗੱਲ ਕਿਉਂਕਿ ਜਦੋਂ ਅਸੀਂ ਹਿੰਦੂ ਸਕ੍ਰਿਪਚਰਸ ਵੱਲ ਦੇਖਦੇ ਹਾਂ ਤੇ 4 ਵੇਦ ਨੇ, ਰਿਗ ਸ਼ਾਮ ਯਜੁਰ ਅਥਰਵ, 6 ਸ਼ਾਸਤਰ ਨੇ, ਔਰ ਫਿਰ ਅੱਗੋਂ 22 ਸਮ੍ਰਿਤੀਆਂ ਨੇ। ਹੁਣ ਜਿਹੜੇ 6 ਸ਼ਾਸਤਰ ਨੇ ਹਿੰਦੂਆਂ ਦੇ, ਉਹਨਾਂ ਦੇ ਵਿੱਚ ਜਿਹੜਾ ਸੰਖਿਆ ਉਹਨੂੰ ਕਹਿੰਦੇ ਨੇ ਸੰਸਕ੍ਰਿਤ, ਸੰਖਿਆ ਸ਼ਾਸਤਰ ਹੈ, ਨਿਆਏ ਸ਼ਾਸਤਰ ਹੈ, ਵੈਸ਼ੇਨਿਕ ਸ਼ਾਸਤਰ ਹੈ, ਮੀਮਾਂਸਾ ਹੈ, ਔਰ ਯੋਗ ਸ਼ਾਸਤਰ ਹੈ, ਔਰ ਵਿਦਾਂਤ ਹੈ। ਹੁਣ ਇਹਨਾਂ ਨੂੰ 6 ਘਰ ਕਿਹਾ, 6 ਸਕੂਲ ਆਫ ਥਾਟ ਸ਼ਾਸਤਰ। ਹੁਣ ਇਹਨਾਂ ਦੇ 6 ਰਖਾਰੀ ਨੇ। ਜੇ ਅਸੀਂ 6 ਘਰ 6 ਗੁਰ ਹੈ, ਉਹਨਾਂ ਦੇ ਰਾਈਟਰ ਕੌਣ ਨੇ? ਅਸੀਂ ਦੇਖਦੇ ਹਾਂ ਸੰਖਿਆ ਰਿਸ਼ੀ ਕਲਪ ਨੇ ਲਿਖਿਆ ਹੈ, ਨਿਆਏ ਗੌਤਮ ਰਿਸ਼ੀ ਗੌਤਮ ਦਾ ਹੈ, ਵੈਸ਼ੇਨਿਕ ਰਿਸ਼ੀ ਕਣਾਦ ਦਾ ਹੈ, ਮੀਮਾਂਸਾ ਜੈਮਨੀ ਦਾ ਹੈ, ਯੋਗਾ ਪਤੰਜਲੀ ਦਾ ਹੈ, ਔਰ ਜਿਹੜਾ ਵਿਦਾਂਤ ਹੈ ਉਹ ਰਿਸ਼ੀ ਵੇਦ ਵਿਆਸ ਦਾ ਹੈ। ਹੁਣ 6 ਘਰ 6 ਗੁਰ 6 ਉਪਦੇਸ਼। ਗੁਰੂ ਸਾਹਿਬ ਹੋਰ ਜਦੋਂ ਤੁਸੀਂ 6 ਸ਼ਾਸਤਰ ਪੜ੍ਹਦੇ ਹੋ, ਕਈ ਵਾਰੀ ਇਹ ਬਿਲਕੁਲ ਆਪੋਜ਼ਿਟ ਨੇ। ਜਿਵੇਂ ਗੌਤਮ ਦਾ ਹੈ ਉਹ ਨਾਸਤਿਕਤਾ 'ਚ ਯਕੀਨ ਰੱਖਦਾ, ਉਹਦੇ 'ਚ ਈਵਨ ਆਸਤਿਕ ਭਾਵ ਤੋਂ ਵੀ ਹੋਣਾ। ਸੋ ਇਹ ਡਿਫਰੈਂਟ ਡਾਇਰੈਕਸ਼ਨ 'ਚ ਦੌੜ ਰਹੇ ਸ਼ਾਸਤਰ ਨੇ। ਔਰ ਬਹੁਤ ਸਾਰਾ ਜਿਹੜਾ ਅੱਜ ਜਿਹਦੇ ਤੇ ਫਿਰ ਵਿਵੇਕਾਨੰਦ ਔਰ ਦੂਸਰਿਆਂ ਨੇ, ਸੇਂਟ ਅਰਵਿੰਦੋ, ਇਹ ਵਿਦਾਂਤ ਦੇ ਉੱਤੇ ਹੈ ਜਿਹੜਾ ਵੇਦ ਵਿਆਸ ਨੇ ਲਿਖਿਆ। ਪਰ ਗੁਰੂ ਸਾਹਿਬ ਨੇ ਕਿਹਾ ਵੀ ਸੂਰਜ ਏਕੋ ਰੁੱਤ ਅਨੇਕ, ਕਿ ਜਿਵੇਂ ਇੱਕ ਸੂਰਜ ਜਿਹੜਾ ਹੈ ਉਹਦੀਆਂ ਅੱਡ-ਅੱਡ ਰੁੱਤਾਂ ਹੁੰਦੀਆਂ ਨੇ, ਇਹ ਜਿਹੜੇ ਅੱਡ-ਅੱਡ ਕਰੰਟ ਵੀ ਦੌੜ ਰਹੇ ਨੇ। 6 ਘਰ 6 ਗੁਰ 6 ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਕਿ ਅਲਟੀਮੇਟਲੀ ਰੱਬ ਤਾਂ ਇੱਕ ਹੈ, ਉਹ ਮੂਲ ਤੱਤ ਹੈ। ਤੇ ਜਿਵੇਂ ਰੁੱਤਾਂ ਅੱਡ-ਅੱਡ ਪਹਿਰਾਵੇ ਪਹਿਨ ਕੇ ਆਉਂਦੀਆਂ ਨੇ, ਇਵੇਂ ਇਹ ਅੱਡ-ਅੱਡ ਜਿਹੜੇ ਥਾਟ ਨੇ, ਇਹਨਾਂ ਦੇ ਕਰੰਟ ਅੱਡ-ਅੱਡ ਪਾਸੇ ਦੌੜਦੇ ਨੇ। ਅਲਟੀਮੇਟਲੀ ਗੱਲ ਹੈ ਕਿ ਭਾਈ ਦਿਲ ਦੇ ਵਿੱਚ ਰੱਬ ਦੀ ਯਾਦ ਜੈ ਕਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ। ਹੁਣ ਜਿਹੜੇ ਅੱਗੇ ਹੈ ਇਹ ਟਾਈਮ ਦੀਆਂ ਡਿਵੀਜ਼ਨਸ ਨੇ। ਅੱਜ ਤਾਂ ਅਸੀਂ ਆਵਰਸ, ਮਿੰਟਸ, ਸੈਕਿੰਡਸ ਇਸ ਦੇ ਵਿੱਚ ਮੁਕਾ ਦਿੰਦੇ ਹਾਂ, ਫਿਰ ਡੇ ਐਂਡ ਨਾਈਟ। ਲੇਕਿਨ ਪੁਰਾਣੀ ਜਦੋਂ ਡਿਵੀਜ਼ਨ ਸੀ ਉਹਦੇ 'ਚ ਅਸੀਂ ਜਿਹੜੇ ਹੈ ਉਹ ਵਿਸਾ, ਚਸਾ, ਘੜੀ, ਪਲ, ਪੈਰ ਤੇ ਦਿਨ, 4 ਪੈਰ ਦਿਨ, 4 ਪੈਰ ਰਾਤ, 8 ਪੈਰ 3-3 ਘੰਟੇ ਦਾ ਅਪਰੋਕਸੀਮੇਟਲੀ। ਪਰ ਜਿਵੇਂ ਵਿਸਾ, ਵਿਸਵੇ ਚਸਿਆ ਘੜੀਆਂ ਪਹਿਰਾਂ, ਵਿਸਾ ਜਦੋਂ ਅੱਖ ਝਪਕਦੀ ਹੈ 15 ਵਾਰ ਅੱਖ ਝਮਕੇ 15 ਵਾਰ ਤੇ ਉਹ ਇੱਕ ਵਿਸਾ ਬਣਦਾ ਜੀ। ਔਰ ਇਸੇ ਤਰ੍ਹਾਂ ਚਸਾ, ਜੇ 15 ਵਿਸੇ ਹੋਣ ਤੇ ਇੱਕ ਚਸਾ ਬਣਦਾ, ਤੇ 30 ਚਸੇ ਮਿਲ ਕੇ ਇੱਕ ਪਲ ਬਣਾਉਂਦੇ ਨੇ, 30 ਪਲ ਮਿਲ ਕੇ ਇੱਕ ਘੜੀ ਬਣਾਉਂਦੇ ਨੇ, ਤੇ 7.5 ਘੜੀਆਂ ਜਿਹੜੀਆਂ ਨੇ ਉਹ ਮਿਲ ਕੇ ਇੱਕ ਪੈਰ ਬਣਾਉਂਦੀਆਂ। ਸੋ ਇਹ ਡਿਵੀਜ਼ਨ ਹੈ। ਤੇ ਇਸੇ ਤਰ੍ਹਾਂ ਜਦੋਂ ਵਿਸਵੇ ਚਸਿਆ ਘੜੀਆਂ ਪਹਿਰਾਂ ਥਿੱਤੀ ਵਾਰੀ, ਹੁਣ ਕੁੱਲ 15 ਥਿੱਤਾਂ ਨੇ, 7 ਵਾਰ ਨੇ ਤੇ 12 ਮਹੀਨੇ ਨੇ। ਵਿਸਵੇ ਚਸਿਆ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਓ ਹੋਆ, ਕਿ ਇਵੇਂ ਮਹੀਨਾ ਬਣ ਜਾਂਦਾ। ਮਾਓ ਹੋਆ ਸੂਰਜ ਏਕੋ ਰੁੱਤ ਅਨੇਕ,
ਨਾਨਕ ਕਰਤੇ ਕੇ ਕੀਤੇ ਵੇਸ, ਕਿ ਇਹ ਰੱਬ ਦੇ ਅੱਡ-ਅੱਡ ਪਹਿਰਾਵੇ ਨੇ। ਔਰ ਉਹ ਸਾਰੇ ਦੇ ਵਿੱਚ ਅਲਟੀਮੇਟਲੀ ਗੱਲ ਇਹ ਹੈ, ਜੈ ਘਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹੋ, ਕਿ ਇਸ ਦਿਲ ਦੇ ਵਿੱਚ ਰੱਬ ਦਾ ਪਿਆਰ ਵਸਣਾ ਚਾਹੀਦਾ ਹੈ, ਰੱਬ ਦੀ ਇਬਾਦਤ, ਰੱਬ ਦੀ ਯਾਦ ਰਹਿਣੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾਓ ਆਗਿਆ ਦਿਓ। ਦੇਖਦੇ ਰਹੋ TV84। ਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਬੁਲਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।